पंजाब तो लैंदे हल आउंदे ने, लैंदे पंजाब वाले टुकड़े वंडाउंदे ने। पलकां विछाण नूं सीने नाल लाण नूं बैठियां तैयार। जी आए सिख सरदार, जी आए सोने सिख सरदार। अस्सलाम वालेकुम, सत श्री अकाल, प्रणाम दोस्तों। एक पिंड पंजाब दा चैनल की टीम पहुंची अज करतारपुर साहब। बहुत ज़्यादा गर्मी आ, जून का महीना, और उसके बावजूद भी इत्थे असीं आके देखा कि बहुत सारे पाकिस्तान चों और बहुत सारे चढ़ते पंजाब चों लोग जिहड़े इत्थे यात्रा करन आए आ। ਇਹ ਤਿੰਨ ਵੀਰ सानू मिले आ, इक्को रंग के कपड़े पाए आ, पर टोपियां पगड़ियां इन्हां दियां वक्खो वक्ख है। बाई जी कित्थों आए हो? श्री मुक्तसर साहिब से। पहले तो असीं तुहानू वैलकम, खुश आमदीद कहने आ इत्थे पाकिस्तान की धरती से कि तुहाड़ियां अरदासां जिहड़ियां तुसीं अपना करदे सी, अज तुहानू रब ने मौका दिता कि तुसीं अपनी अखीं आ के देख सको। ते अपना नाम की आ? गुरजिंदर सिंह। अच्छा, होर सुनाओ किदां लगा आके? बहुत वधिया जी। अच्छा, इन्ना कदे सोचा ही नहीं सी गई। अच्छा, बहुत आवांगे इत्थे भी बहुत ज्यादा। ते अपनी यूथ क्यों घट आना इधर, मतलब इन्ना नहीं उन्हां दा रुझान हैगा? बाले का आइलैट करके वो स्टंप किते लाना देन किते पासपोर्ट दे स्टंप ना ला ते लग जूगी तो की होऊगा? बस वो ऐसे करके नहीं हमें डर ये वहम ही है ना, ये तो वहम तो इलावा तो कुछ भी नहीं हैगा। जिन्हां ने आना वो आ जांदे आ। बनदा नहीं गई काम, पता नहीं की गल। ਉਹ ਏਜੰਟਾਂ ਦਾ ਰੌਲਾ ਭਾਈ। ਹਾਂਜੀ ਨਹੀਂ ਕੈਂਸਲ ਹੋ ਜਾਂਦਾ। ਅਸੀਂ ਪੰਜਾਂ ਜਣਿਆਂ ਨੇ ਭਰਿਆ ਸੀਗਾ, ਸਾਡਾ ਤਿੰਨਾਂ ਦਾ ਆਇਆ ਕੈਂਸਲ ਕਰ ਦਿੰਦੇ, ਤੇ ਪਤਾ ਬਾਕੀ ਤਿੰਨ ਜਿਹੜੇ ਸੀ ਕੁਛ ਆਪਣੀ ਜਿਹੜੀ ਨੌਜਵਾਨ ਪੀੜ੍ਹੀ ਹੈ ਨਾ ਚੜ੍ਹਦੇ ਪਏ, ਇਹਨਾਂ ਨੂੰ ਬਾਹਰ ਜਾਣ ਦਾ ਕਰੇਜ਼ ਵੀ ਕੁਝ ਜ਼ਿਆਦਾ ਆ। ਬਹੁਤ ਹਾਂ, ਆਪਣਾ ਕੀ ਨਾਂ ਜੀ? ਨਰਵੈਰ ਸਿੰਘ ਜੀ, ਤੁਸੀਂ ਕਿਹੜੀ ਜਗ੍ਹਾ ਤੋਂ? ਸ੍ਰੀ ਮੁਕਤਸਰ ਸਾਹਿਬ ਤੋਂ। ਅੱਛਾ, ਇੱਕੋ ਜਗ੍ਹਾ ਤੋਂ ਹਾਂਜੀ, ਆਏ? ਇੱਕੋ ਜਗ੍ਹਾ। ਆਪਣਾ ਕੀ ਨਾਮ? ਜਸਪ੍ਰੀਤ। ਓਏ ਹੋਏ ਹੋਏ, ਕੀ ਬਾਤ ਹੈ, ਕਿਹੜਾ ਸੋਹਣਾ ਨਾਂ ਹੈ ਯਾਰ। ਤੇ ਜਸਪ੍ਰੀਤ ਕੀ ਕਰਦਾ ਹੁੰਦਾ ਆ? ਵਾਹੀ ਖੇਤੀਬਾੜੀ ਕਰੀ ਦੀ ਉਧਰ। ਵਾਹ ਜੀ ਵਾਹ, ਤਾਂ ਹੀ ਤੇਰਾ ਇੰਨਾ ਛਾਂਟਵਾਂ ਸਰੀਰ ਆ ਹੈ। ਕਈ ਕੋਈ ਬਾਹਣਾ ਹੋਣਾ ਨਾ। ਹਾਂ ਬਾਈ ਜੀ ਤੁਸੀਂ ਪੜ੍ਹਦੇ ਆ? ਹਾਂਜੀ। ਅੱਛਾ, ਆਈਲੈਟਸ ਕਰ ਲਿਆ? ਨਾ ਨਹੀਂ ਬਸ ਹਾਂ। ਉੱਥੇ ਰਹਿਣਾ ਹੈ। ਨਹੀਂ ਬਾਹਰ ਵਾਲਾ ਕੰਮ ਤਾਂ ਹੈ ਹੀ। ਅੱਛਾ, ਬਾਹਰ ਨਹੀਂ ਜਾਣਾ ਹੈਗਾ? ਹਾਂ, ਇੱਥੇ ਮੁਲਕ ਦੀ ਖਿਦਮਤ ਕਰਨੀ ਹੈ। ਸਿੱਧੂ ਮੂਸੇ ਵਾਲਾ ਯਾਰ ਕਤਲ ਹੋ ਗਿਆ, ਉਹਦੇ ਬਾਰੇ ਕੀ ਕਹਿਣਗੇ? ਬੜਾ ਪਾਕਿਸਤਾਨ 'ਚ ਵੀ ਸਦਮਾ ਕੀਤਾ ਗਿਆ। ਬਹੁਤ ਜ਼ਿਆਦਾ ਹੀ, ਬਹੁਤ ਜ਼ਿਆਦਾ ਦੁੱਖ ਸਾਡੇ ਉਧਰ ਇਹਨਾਂ ਨੇ ਜਿੰਨਾ ਤੁਹਾਡੇ ਕਰਦੇ। ਹਾਂਜੀ, ਸਤਿ ਸ੍ਰੀ ਅਕਾਲ ਜੀ। ਬਾਈ ਜੀ ਕੀ ਹਾਲ ਆ? ਬਹੁਤ ਵਧੀਆ ਜੀ। ਕਿਹੜੇ ਏਰੀਏ 'ਚੋਂ ਆਏ ਆ? ਅਸੀਂ ਗੁਰਦਾਸਪੁਰ। ਗੁਰਦਾਸਪੁਰੋਂ। ਕੀ ਨਾਂ ਆਪਣਾ? ਸਰਜੀਤ ਸਿੰਘ। ਸੁਰਜੀਤ ਸਿੰਘ। ਪਹਿਲੀ ਵਾਰੀ ਇੱਥੇ ਆਏ ਆ ਕਿ ਪਹਿਲੇ ਵੀ ਆਏ ਆ? ਪਹਿਲੀ ਵਾਰੀ। ਅੱਛਾ, ਕਿੱਦਾਂ ਦੂਰਬੀਨ ਤੇ ਦੇਖਦੇ ਸੀ, ਅੱਜ ਆਪਣੀ ਅੱਖੀਂ ਦੇਖਿਆ ਆ ਕੇ ਕਿਹੋ ਜਿਹਾ ਲੱਗਾ? ਮਜ਼ਾ ਆ ਗਿਆ ਜੀ। ਅੱਛਾ। ਸਾਰੇ ਵੱਜ ਗਏ। ਕਿਹੜੀ ਚੀਜ਼ ਬਹੁਤੀ ਸੋਹਣੀ ਲੱਗੀ ਆ? ਸਾਰਾ ਕੁਝ ਹੀ ਵਧੀਆ ਜੀ। ਅੱਛਾ, ਹਾਂ, ਬਹੁਤ ਸੋਹਣਾ। ਕਿੱਦਾਂ ਮਤਲਬ ਆ ਸਾਰੀ ਬਿਲਡਿੰਗ, ਇੰਨਾ ਖੁੱਲੀ ਬਹੁਤ ਜਗ੍ਹਾ, ਵਧੀਆ ਬਣਾਇਆ ਜੀ, ਬਹੁਤ ਵਧੀਆ ਇਹਦੇ ਕੀਤਾ। ਬਾਰੇ ਕੀ ਕਹਿਣਾ ਚਾਹੋਗੇ? ਬਹੁਤ ਵਧੀਆ, ਜਿੰਨਾ ਵੀ ਸ਼ਲਾਘਾ ਕਰਦੀ ਹੈ ਇੰਨੀ ਥੋੜੀ ਹੈ। ਤੇ ਕੀ ਹੁਣ ਦੱਸੋਗੇ ਜਾ ਕੇ? ਬਸ ਸੰਗਤ ਵੀ ਵਧੀਆ, ਸਾਰੀ ਸੰਗਤ ਜਾਵੇ ਦਰਸ਼ਨ ਕਰਕੇ ਆਵੇ ਮਹਾਰਾਜ ਦੇ। ਇਹ ਵੈਸੇ ਚਾਹੀਦਾ ਬਿਨਾਂ ਪਾਸਪੋਰਟ ਤੋਂ ਵੀ, ਜਿਨ੍ਹਾਂ ਦੇ ਪਾਸਪੋਰਟ ਨਹੀਂ ਬਣੇ ਉਹਨਾਂ ਨੂੰ ਵੀ ਆਉਣਾ ਚਾਹੀਦਾ। ਦੂਸਰਾ ਜੀ, ਅਸੀਂ ਆਪਣਾ ਇਸ ਵੀਡੀਓ ਦੇ ਰਾਹੀਂ ਆਪਣੀ ਗਵਰਨਮੈਂਟ ਆਫ ਪਾਕਿਸਤਾਨ ਦੇ ਅੱਗੇ ਅਪੀਲ ਕਰਾਂਗੇ ਕਿ ਇੱਥੇ ਸਿਰ ਢੱਕਣ ਲਈ ਜਿਹੜੀਆਂ ਟੋਪੀਆਂ ਰੱਖੀਆਂ ਨਾ, ਬਹੁਤ ਸਾਰੇ ਜਿਹੜੇ ਸਾਡੇ ਯਾਤਰੀ ਜਾਂਦੇ ਉਹ ਇਸ ਚੀਜ਼ ਦਾ ਵੀ ਗਿਲਾ ਕਰਦੇ ਆ। ਇੱਕ ਮਜ਼ਹਬੀ ਤਕੱਦਸ ਹੁੰਦਾ ਆ, ਇੱਕ ਮਜ਼ਹਬੀ ਇਹਨਾਂ ਦੀ ਇੱਕ ਅਕੀਦਤ ਹੁੰਦੀ ਆ, ਜਿਹਨੂੰ ਮੱਦੇਨਜ਼ਰ ਰੱਖਦੇ ਹੋਇਆ ਇੱਥੇ ਰੁਮਾਲ ਰੱਖੇ ਜਾਣ ਉਹਨਾਂ ਦੀ ਜਗ੍ਹਾ, ਪਲਾਸਟਿਕ ਦੀਆਂ ਟੋਪੀਆਂ ਦੀ ਕਿਸੇ ਵੀ ਕਿਸਮ ਦੇ ਰੱਖੇ ਜਾਣ, ਜਗ੍ਹਾ ਰੁਮਾਲੇ ਰੱਖੇ ਜਾਣ, ਤਾਂ ਕਿ ਇਹਨਾਂ ਨੂੰ ਇਸ ਚੀਜ਼ ਨੂੰ ਦੇਖ ਕੇ ਖੁਸ਼ ਹੋਣ, ਬਜਾਏ ਇਸ ਚੀਜ਼ ਦੇ ਕੰਪਲੇਨ ਕਰਨ। ਇਹਨਾਂ ਨੂੰ ਖੁਸ਼ੀ ਹੋਵੇ ਕਿ ਯਾਰ ਸਾਡੇ ਜਿਹੜੇ ਮਜ਼ਹਬ ਦੀਆਂ ਜਿਹੜੀਆਂ ਰਵਾਇਤਾਂ ਉਹਨੂੰ ਬਰਕਰਾਰ ਰੱਖਦੇ ਹੋਇਆ ਇਹ ਚੀਜ਼ਾਂ ਦਾ ਬੰਦੋਬਸਤ ਕੀਤਾ ਹੋਇਆ ਜੀ। ਤੁਸੀਂ ਕੀ ਕਹਿਣਾ ਚਾਹੋਗੇ? ਮੈਂ ਵੀ ਇਹੀ ਤੁਹਾਡੀ ਰਾਏ ਨਾਲ ਮੈਂ ਬਿਲਕੁਲ ਸਹਿਮਤ ਹਾਂ। ਸ਼ੁਕਰੀਆ ਜੀ। ਕਿਤੇ ਵੈਸੇ ਵੀ ਦੇਖਣ ਨੂੰ ਹੋਰ ਤਰੀਕੇ ਨਾਲ ਲੱਗਦੀ ਨਾ, ਜਿਵੇਂ ਪਲਾਸਟਿਕ ਦੀ ਹੈ ਜਾਂ ਕੁਛ ਵੀ ਹੈ। ਤੇ ਜੇ ਰੁਮਾਲੇ ਹੁਣ ਤਾਂ ਫਿਰ ਸਾਰੇ ਆਪਾਂ ਇੱਕੋ ਹੀ ਹੋਵਾਂਗੇ। ਦੇਖੋ ਜੀ, ਚਾਹੇ ਮਸਜਿਦ ਹੋਵੇ ਚਾਹੇ ਗੁਰਦੁਆਰਾ ਹੋਵੇ, ਜਿਹੜੀ ਚੀਜ਼ ਆਪਾਂ ਲੈ ਕੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਹੀਂ ਜਾ ਸਕਦੇ, ਹਾਂਜੀ ਹਾਂਜੀ, ਜਾਂ ਕਿਸੇ ਗਲੀ ਬਾਜ਼ਾਰ 'ਚ ਨਹੀਂ ਫਿਰ ਸਕਦੇ, ਤਾਂ ਅੱਲਾ ਦੇ ਘਰ ਜਾਣ ਲਈ ਵੀ ਉਹ ਉਨੀ ਖੂਬਸੂਰਤੀ ਹੋਣੀ ਚਾਹੀਦੀ ਜਿਹਨੂੰ ਆਪਾਂ ਪਾ ਕੇ ਆਪਾਂ ਰਿਸ਼ਤੇਦਾਰੀਆਂ 'ਚ ਵੀ ਜਾ ਸਕੀਏ ਤੇ ਸਾਨੂੰ ਮਹਿਸੂਸ ਨਾ ਹੋਵੇ ਵੀ ਅਸੀਂ ਕੀ ਪਾਇਆ ਆ। ਬਿਲਕੁਲ ਬਿਲਕੁਲ। ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨਾ ਸਿਰ ਢੱਕਣ ਲਈ ਖੂਬਸੂਰਤ ਹੋਣੀਆਂ ਚਾਹੀਦੀਆਂ ਆ। ਹਾਂਜੀ ਹਾਂਜੀ। ਸਤਿ ਸ੍ਰੀ ਅਕਾਲ। ਕੀ ਨਾਂ ਆਪਣਾ? ਆਜ਼ਾਦਵਿੰਦਰ ਸਿੰਘ ਜੀ। ਆਜ਼ਾਦਵਿੰਦਰ ਸਿੰਘ? ਹਾਂਜੀ ਆਜ਼ਾਦਵਿੰਦਰ ਸਿੰਘ, ਤੁਹਾਡਾ ਹੀ ਚੀਮਾ।
ਯਾਦਵਿੰਦਰ ਸਿੰਘ ਚੀਮਾ। ਕੀ ਬਾਤ ਹੈ ਯਾਰ, ਕੀ ਬਾਤ ਹੈ। ਅੱਛਾ ਹਜ਼ੂਰ, ਕਿਹੜੀ ਜਗ੍ਹਾ ਤੋਂ ਆਏ ਆ? ਆਪਾਂ ਜੀ ਗੁਰਦਾਸਪੁਰ ਤੋਂ ਇੱਥੋਂ ਲੱਗੇ 30 ਕਿਲੋਮੀਟਰ ਆਪਣਾ ਪਿੰਡ ਆ। ਦੇਖ ਲਓ, ਤੁਸੀਂ ਤਾਂ ਸਾਡੇ ਤੋਂ ਵੀ ਨੇੜੇ ਆ। ਹਾਂਜੀ ਹਾਂਜੀ ਬਿਲਕੁਲ। ਸਾਡਾ ਕਮੋਂ ਬੇਸ਼ ਕੋਈ 500 ਕਿਲੋਮੀਟਰ ਹੋਏਗਾ। 500 ਕਿਲੋਮੀਟਰ ਤੋਂ ਅਸੀਂ ਆਏ ਆ ਬੜੀ ਦੂਰੋਂ ਦਰਸ਼ਨ ਕਰਨ ਆਏ ਆ ਤੇ ਤੁਸੀਂ ਨੇੜਿਓਂ ਆਏ ਆ, ਆਪਾਂ ਤੇ ਬਿਲਕੁਲ ਲੱਗੇ। ਲੇਕਿਨ ਔਖਾ ਤੁਹਾਡੇ ਲਈ ਆ। ਬਿਲਕੁਲ ਬੇਸ਼ੱਕ ਤੁਸੀਂ ਨੇੜੇ ਆ ਲੇਕਿਨ ਔਖਾ। ਚੈੱਕ ਚੁੱਕ ਬੜਾ ਹੁੰਦਾ ਵਾ, ਉਹ ਇਸ ਕਰਕੇ ਨਹੀਂ ਆਉਂਦੇ। ਕਈਆਂ ਨੂੰ ਇਹ ਡਰ ਹੁੰਦਾ ਵੀ ਕੋਈ ਮੋਹਰ ਮਾਰ ਨਾ ਲਾ ਦੇਣ, ਬਾਅਦ 'ਚ ਕੋਈ ਪੰਗਾ ਨਾ ਪੈ ਜਾਏ। ਉਹ ਇਹ ਤਾਂ ਖੈਰ ਇੱਕ ਮੈਂ ਵੀ ਵਹਿਮ ਬਣਾਇਆ। ਵਹਿਮ ਬਣਿਆ ਆ। ਤੁਸੀਂ ਤਾਂ ਪਹਿਲੀ ਵਾਰੀ ਆਏ ਹੋਣੇ ਆ। ਹਾਂਜੀ ਹਾਂਜੀ ਬਿਲਕੁਲ ਬਿਲਕੁਲ। ਅੱਛਾ, ਕਿੱਦਾਂ ਲੱਗਦਾ ਸੀ ਜਦੋਂ ਆਪਾਂ ਸਿਆਣੇ ਵੀ ਆਪਣੇ ਬਜ਼ੁਰਗ ਘਰਾਂ 'ਚ ਦੇਖਦੇ ਪਰ ਅਰਦਾਸਾਂ ਕਰਦੇ ਵੀ ਖੁੱਲੇ ਦਰਸ਼ਨ ਦੀਦਾਰੇ ਦਿੱਤੇ ਜਾਣ, ਬਿਲਕੁਲ ਲੇਕਿਨ ਤੁਹਾਡੀ ਖੁਸ਼ਕਿਸਮਤੀ ਕਿ ਤੁਹਾਡੀ ਜ਼ਿੰਦਗੀ ਦੇ ਵਿੱਚ ਇਹ ਰੱਬ ਨੇ ਮੌਕਾ ਦਿੱਤਾ, ਤੇ ਕਿਹੋ ਜਿਹਾ ਲੱਗਦਾ ਤੁਹਾਨੂੰ? ਬਹੁਤ ਵਧੀਆ। ਇੱਕ ਨਾਮੁਮਕਿਨ ਦਾ ਹਸੂਲ ਆ। ਜਿਨ੍ਹਾਂ ਨੇ ਦਰਸ਼ਨ ਕਰ ਲਏ Attaining the impossible। ਜਿੱਦਾਂ ਸਫਲ ਹੋ ਗਿਆ ਵੀ ਜਿਹੜੇ ਹੁਣ ਬਜ਼ੁਰਗ ਸਾਡੇ ਦਰਸ਼ਨ ਨਹੀਂ ਕਰ ਪਾਏ ਵੀ ਸਰਕਾਰਾਂ ਦਾ ਉਦੋਂ ਕਿੱਦਾਂ ਸੀ ਜਾਂ ਕਿੱਦਾਂ ਵੀ ਅੱਡ ਹੋ ਗਿਆ ਕੰਮ ਹਨਾ, ਤੇ ਉਹਨਾਂ ਦੇ ਜਿੱਦਾਂ ਮਨ ਦੇ ਵਿੱਚ ਰਹਿ ਗਈ ਗੱਲ ਵੀ ਆਪਾਂ ਨਹੀਂ ਦਰਸ਼ਨ ਕਰ ਸਕੇ। ਪਰ ਹੁਣ ਤੇ ਚਲੋ ਤੁਹਾਡੇ ਜਿਹੜੇ ਸਰਕਾਰ ਹੈ ਤੇ ਕੁਝ ਸਾਡੀ ਸਰਕਾਰ ਨੇ ਰਲ ਕੇ ਜਿਹੜਾ ਕਰਤਾਰਪੁਰ ਸਾਹਿਬ ਜਿਹੜਾ ਕੋਰੀਡੋਰ ਬਣਾਇਆ ਹੈ, ਇਹ ਬਹੁਤ ਆਪਣੇ ਵਾਸਤੇ ਦਰਸ਼ਨ ਸਾਡੇ ਮਤਲਬ ਹੋ ਜਾਂਦੇ ਆ ਸਾਰੇ ਪੰਜਾਬੀ ਵੀਰਾਂ ਦੇ। ਕਾਫੀ ਪੰਜਾਬੀ ਵੀਰ ਆਉਂਦੇ ਆ, ਉਹ ਵੇਖੋ ਜਿੱਦਾਂ ਪਿੱਛੇ ਵੀ ਆ ਰਹੇ, ਕੁਝ ਲੰਗਰ ਛਕ ਰਹੇ ਆ, ਸਾਰੇ ਦਰਸ਼ਨ ਖੁੱਲੇ ਦੀਦਾਰ ਕਰ ਰਹੇ ਨੇ। ਹਾਂਜੀ। ਤੁਹਾਨੂੰ ਸਭ ਤੋਂ ਵਧੀਆ ਕਿਹੜੀ ਸ਼ੈ ਲੱਗੀ ਇੱਥੇ? ਚਲੋ ਇੱਕ ਤਾਂ ਮਜ਼ਹਬੀ ਮਕਾਮ ਆ, ਇਹਦੇ ਇਸ ਚੀਜ਼ ਤੋਂ ਹਟ ਕੇ ਗੱਲ ਕਰਨੀ ਆਪਾਂ। ਇਹ ਆਪਣਾ ਬਿਲਕੁਲ ਪੰਜਾਬ ਵਰਗੀ ਆ। ਤੁਸੀਂ ਵੀ ਮਤਲਬ ਬਿਲਕੁਲ ਭਾਈ, ਕਿਉਂ ਵੀ ਪਹਿਲਾਂ ਇੱਕ ਇਕੱਠਾ ਸਾਡੀ ਜ਼ਬਾਨ ਵੀ ਇੱਕ ਬਿਲਕੁਲ ਸੇਮ ਹੈਗੀ ਆ, ਕੋਈ ਫਰਕ ਨਹੀਂ ਹੈਗਾ ਬੋਲੀ ਦੇ ਵਿੱਚ। ਤੁਸੀਂ ਸਾਡੀ ਬਿਲਕੁਲ ਗੱਲ ਸਮਝਦੇ, ਅਸੀਂ ਤੁਹਾਡੀ ਬਿਲਕੁਲ ਗੱਲ, ਕਿਉਂਕਿ ਹੈ ਹੀ ਪੁਰਾਣੇ ਪੰਜਾਬੀ ਇਕੱਠੇ, ਤੋਂ ਇਸ ਕਰਕੇ ਜ਼ਮੀਨ ਵੀ ਆਪਣੀ ਸੇਮ ਹੈ। ਫਸਲਾਂ ਦੇਖਣ ਡਿਆ ਅਸੀਂ ਆਪਣੇ ਵੀ ਜਿੱਦਾਂ ਸਾਡੇ ਹੁਣ ਵਾਹਣ ਵਾਹਤੇ ਆ ਉਹਨਾਂ ਨੇ, ਉੱਦਾਂ ਤੁਹਾਡੇ ਵਾਹਣ ਵਗੇ ਟਰੈਕਟਰ ਵਗਣ ਡੇ, ਉਹ ਵਾਹੀ ਖੇਤੀ ਸੇਮ, ਉਸ ਕੋਈ ਜ਼ਿਆਦਾ ਫਰਕ ਨਹੀਂ। ਉਹ ਤਾਂ ਚਲੋ ਮੰਨ ਲਿਆ ਵੀ ਸੇਮ ਆ। ਹਾਂਜੀ ਹਾਂਜੀ। ਜਿਹੜੀ ਕਣਕ ਆ ਰੋਟੀ ਤੁਸੀਂ ਖਾਂਦੇ, ਉਸੇ ਕਣਕ ਦੀ ਰੋਟੀ ਅਸੀਂ ਖਾਂਦੇ ਆ। ਬਿਲਕੁਲ ਬਿਲਕੁਲ। ਬਾਕੀ ਇਹ ਚੀਜ਼ਾਂ ਦੀ ਮੈਂ ਬਣਾਵਟ ਦੀ ਗੱਲ ਕਰਦਾ। ਇੱਕ ਚਲੋ ਗੁਰਦੁਆਰੇ ਦੀ ਬਿਲਡਿੰਗ ਆ, ਜਾਂ ਇੱਥੇ ਤੁਸੀਂ ਲੰਗਰਖਾਨੇ 'ਚ ਵੀ ਲੰਗਰ ਛਕਿਆ ਹੋਣਾ ਆ, ਬਿਲਕੁਲ ਇੰਤਜ਼ਾਮਾਤ ਨੂੰ ਲੈ ਕੇ ਜਾਂ ਦੁਕਾਨਾਂ ਛੋਟੀਆਂ ਛੋਟੀਆਂ ਬਣੀਆਂ ਆ, ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਕਿਸ ਤਰ੍ਹਾਂ ਮਹਿਸੂਸ ਹੁੰਦਾ? ਵਧੀਆ ਸਾਰਾ ਬਣਿਆ ਬਿਲਕੁਲ। ਇਦਾਂ ਹੀ ਲੱਗਦਾ ਵੀ ਜਿੱਦਾਂ ਆਪਣੇ ਪੰਜਾਬ 'ਚ ਹੀ ਆ। ਬਿਲਕੁਲ ਆਪਣਾ ਬਾਜ਼ਾਰ, ਆਪਣੇ ਭਾਈ ਸਾਰੇ ਚੱਜ ਨਾਲ ਗੱਲ ਕਰਦੇ, ਕੋਈ ਗਲਤ ਨਹੀਂ ਬੋਲਦਾ, ਕੋਈ ਕਿਸੇ ਦੇ ਆਕੜ ਨਹੀਂ ਹੈਗੀ, ਜਿੱਦਾਂ ਕਿ ਹਿਸਾਬ ਕਿਤਾਬ ਆ। ਆਕੜਾਂ ਤਾਂ ਬਥੇਰੀਆਂ, ਪਰ ਪ੍ਰਾਹੁਣਿਆਂ ਨਾਲ ਕੀ ਕਰਨੀਆਂ ਹੁੰਦੀਆਂ ਆਕੜਾਂ? ਪੰਜਾਬੀ ਹੋਵੇ ਤੇ ਆਕੜ ਨਾ ਹੋਵੇ। ਹਾਂ, ਇਹ ਕਿਦਾਂ ਹੋ ਸਕਦਾ? ਆਪਣੇ ਜਿੱਦਾਂ ਪੰਜਾਬੀ ਕਈ ਵਾਰ ਕਰ ਜਾਂਦੇ ਆ ਵੀ ਏਦਾਂ ਬਾਹਰੋਂ ਆਇਆ ਬੰਦਾ, ਉਹਦਾ ਜੀਂਦੇ ਬੰਦੇ ਨੂੰ ਆਕੜਨਾ ਨਹੀਂ ਚਾਹੀਦਾ, ਉਹਨੂੰ ਤਾਂ ਨਰਮ ਨਰਮ ਰਹਿਣਾ ਚਾਹੀਦਾ। ਸਾਫੀ ਹੁੰਦਾ ਮਰਿਆ। ਹਾਂ ਹਾਂ, ਛਗਲਾ। ਅੱਛਾ ਬਾਈ ਜੀ, ਇੱਕ ਹੋਰ ਗੱਲ ਦੱਸੋ ਹਾਂਜੀ। ਵੀ ਕੀ ਹੁਣ ਤੁਹਾਨੂੰ ਜਦੋਂ ਤੁਸੀਂ ਘਰੋਂ ਤੁਰੇ ਸੀਗੇ, ਰਿਸ਼ਤੇਦਾਰਾਂ ਨੂੰ ਪਤਾ ਲੱਗਾ ਮੁੰਡਾ ਹੁਣ ਪਾਕਿਸਤਾਨ ਜਾ ਰਿਹਾ, ਇਹ ਲੋਕ ਕਹਿੰਦੇ ਕਰਤਾਰਪੁਰ ਜਾ ਰਿਹਾ ਜਾਂ ਪਾਕਿਸਤਾਨ ਜਾ ਰਿਹਾ, ਇਹ ਕਹਿੰਦੇ ਹੁੰਦੇ ਆ? ਇਹ ਪਾਕਿਸਤਾਨ ਵੀ ਕੀ ਕਹਿੰਦੇ ਆ, ਕਈ ਆਂਦੇ ਕਰਤਾਰਪੁਰ ਸਾਹਿਬ ਜਾ ਰਿਹਾ, ਪਰ ਮੇਨ ਪਾਕਿਸਤਾਨ ਤੇ ਜਿੱਦਾਂ ਮਤਲਬ ਵੀ ਲੋਕ ਕਈ ਆਂਦੇ ਆ, ਜਿੱਦਾਂ ਤੁਸੀਂ ਆਏ ਐਡੀ ਦੂਰੋਂ ਆਏ, ਪਰ ਬਿਲਕੁਲ ਹਿਸਾਬ ਦੇ ਇਸ ਕਰਕੇ ਸਿਰਫ ਮਤਲਬ ਕਰਤਾਰਪੁਰ ਆਪਾਂ ਕਹਿ ਸਕਦੇ ਹਾਂ। ਪਰ ਕਈ ਜਿੱਦਾਂ ਡਰਦੇ ਵੀ ਆ ਵੀ ਆਪਾਂ ਪਾਕਿਸਤਾਨ ਜਾਣਾ, ਕੋਈ ਫਲਾਨ ਢੀਂਗ ਨਾ ਮੋਹਰ ਮਾਰ ਨਾ ਲਾ ਦੇ, ਉਹ ਵੀ ਗੱਲ ਹੈ ਬਾਅਦ। ਅੱਛਾ ਬਾਈ ਜੀ, ਤੁਸੀਂ ਇਹ ਦੱਸੋ ਵੀ ਜਦੋਂ ਘਰੋਂ ਨਿਕਲੇ ਸੀਗੇ, ਹਾਂਜੀ, ਕਨਫਰਮ ਹੋ ਗਿਆ ਵੀ ਹੁਣ ਆਪਾਂ ਧਰਤੀ ਤੇ ਮੱਥਾ ਟੇਕ ਕੇ ਆਣਾ, ਬਿਲਕੁਲ। ਫਰਮਾਇਸ਼ਾਂ ਕੀ ਕੀਤੀਆਂ ਸੀ ਘਰ ਵਾਲਿਆਂ ਨੇ ਜਾਂ ਯਾਰਾਂ ਬੇਲੀਆਂ ਨੇ? ਜ਼ਾਹਰ ਆ ਕੋਈ ਨਾ ਕੋਈ ਸਹੇਲੀ ਵੀ ਰੱਖੀ ਹੋਣੀ ਹੈ, ਤੂੰ ਮੈਨੂੰ ਲੱਗਦਾ ਹੈ। ਕੁਛ ਨਾ ਕੁਛ ਆਂਦੇ ਲੈ ਕੇ ਆਈ ਵੀ। ਹਾਂ, ਬਾਕੀ ਇਹ ਆ ਵੀ ਦਰਸ਼ਨ ਹੋ ਗਏ ਤੇ ਸਭ ਕੁਝ ਹੋ ਗਿਆ। ਮਤਲਬ ਹੁੰਦਾ ਯਾਰ, ਜਿੱਦਾਂ ਇੱਕ ਦਿਲ ਦੇ ਵਿੱਚ ਕੱਲ ਜਿੱਦਾਂ ਟਾਈਮ ਨੇੜੇ ਆਉਂਦੇ ਨਾ, ਹੁੰਦਾ ਹੀ ਵੀ ਮਤਲਬ ਹਾਰਟ ਬੀਟ ਤੇਜ਼ ਹੁੰਦੀ ਸੀ। ਪਾਕਿਸਤਾਨ ਵੇਖ ਕੇ ਆਉਣਾ, ਸਹੀ ਗੱਲ ਆ। ਵੇਖਣ ਜਾਣਾ, ਕੰਟਰੀ ਚੇਂਜ ਕਰਨੀ, ਲਾਗੇ ਬੜੀ ਗੱਲ ਆ ਯਾਰ, ਇਹਦੀ ਫੀਲਿੰਗ ਜਿਹੜੀ ਨਾ ਉਹੀ ਬੰਦਾ ਮਹਿਸੂਸ ਕਰ ਸਕਦਾ ਇਹਨੂੰ ਚੀਜ਼ ਨੂੰ। ਜਿਹੜਾ ਬੰਦਾ 5 ਵਜੇ ਉੱਠਿਆ ਵਾਂ, ਹਾਂ, ਤੁਹਾਡੀ ਤਾਂ ਰਾਤ 3 ਵਜੇ ਦਾ ਜਾਗਣ, ਰਾਤ ਨਹੀਂ ਸੁੱਤੇ ਨਹੀਂ ਹੋਣੇ ਤੁਸੀਂ? ਨੀਂਦ ਕਿੱਥੇ ਆਉਂਦੀ ਆ? ਨੀਂਦ ਹੁੰਦਾ ਨਹੀਂ, ਉਹ ਚਾਹ ਹੁੰਦਾ ਵੀ ਵੇਖਣਾ ਯਾਰ, ਜਾ ਕੇ ਜ਼ਮੀਨ ਵੇਖਣੀ। ਆਪਣਾ ਕੀ ਨਾਮ ਹੈ ਜੀ? ਯੁਵਰਾਜ। ਅੱਛਾ, ਤੁਸੀਂ ਵੀ ਉੱਥੋਂ ਹੀ ਆਏ? ਹਾਂ, ਮੇਰਾ ਨਾਲ ਹੀ ਆ। ਉਦਾਂ ਆਪਾਂ ਪਿੰਡਾ 15-20 ਕਿਲੋਮੀਟਰ। ਅੱਛਾ, ਪੜ੍ਹਦੇ ਹੋਣੇ ਹਲੇ, ਹੈ ਨਾ? ਕਿਹੜੀ ਕਲਾਸ 'ਚ? ਮੈਂ ਪਲੱਸ 2। ਅੱਛਾ, ਕਲਾਸ 2 ਤੇ ਬਾਹਰ, ਬਸ ਇੰਨਾ ਕੀ ਇਹ ਤੋਂ ਬਾਅਦ ਫਿਰ ਬੈਂਡ ਲੈਣੇ ਹੈ ਨਾ? ਹਾਂ, ਬਸ ਬੈਂਡ ਲੈ ਕੇ ਉੱਥੇ ਬੈਂਡ ਵਜਾਈਏ ਜਾ ਕੇ ਅੰਗਰੇਜ਼ਾਂ ਦੀ। ਬੈਂਡ ਕਿਤੇ ਇਹਨਾਂ ਦੀ ਵਜਾ ਦਿੰਦੇ, ਚੜ ਜਾਂਦੇ ਟਰਾਲੇ ਤੇ, ਸਾਰੀ ਦਿਹਾੜੀ ਚਾਲ ਫਿਰ। ਚਲੋ ਜੀ, ਮਿਹਨਤ ਕਰਨੀ ਹੈ, ਇਹ ਤਾਂ ਕੋਈ ਨਹੀਂ, ਜਿੱਥੇ ਦਾਣਾ ਪਾਣੀ ਇਨਸਾਨ ਦਾ ਹੋਵੇ। ਆ ਵੀ ਦਾਣਾ ਪਾਣੀ ਲਿਖਿਆ ਸੀ ਤੇ ਇੱਥੇ ਆਏ ਆ, ਲੰਗਰ ਚੱਕ ਲਿਆ ਤੇ ਸਾਨੂੰ ਬੜੀ ਖੁਸ਼ੀ ਹੋਈ ਹੈ ਕਿ ਸਾਡੇ ਚੜ੍ਹਦੇ ਪੰਜਾਬ ਤੋਂ ਸਾਡੇ ਵੀਰ ਭਰਾ, ਸਾਡੇ ਜਿਹੜੇ ਇੱਥੇ ਪਾਕਿਸਤਾਨ ਆਉਂਦੇ, ਸਾਡਾ ਮਕਸਦ ਵੀ ਇਹੀ ਹੈ ਕਿ ਜਿਹੜੀਆਂ ਚੀਜ਼ਾਂ ਨੈਗੇਟਿਵਿਟੀ ਫੈਲਾਈ ਆ ਮੀਡੀਆ ਨੇ ਲਾ ਲਓ, ਜਾਂ ਵਿੱਚ ਕੋਈ ਐਕਸਟ੍ਰੀਮਿਸਟ ਲੋਕ ਹੁੰਦੇ ਆ, ਤੇ ਆਪਾਂ ਉਹਨੂੰ ਖਤਮ ਕਰਨਾ ਆ। ਔਰ ਸੱਚਾਈ ਤੇ ਖਤਮ ਕਰਨਾ, ਕੋਈ ਆਪਾਂ ਪ੍ਰੋਪੇਗੈਂਡੇ ਨਾਲ ਨਹੀਂ ਕਰਨਾ ਹੈਗਾ, ਸੱਚ ਬੋਲ ਕੇ ਕਰਨਾ, ਸੱਚ ਦਿਖਾ ਕੇ ਕਰਨਾ ਆ। ਹਾਂ, ਸਰਦਾਰ ਜੀ ਇੱਕ ਗੱਲ ਆ ਜਨਰਲ, ਵੀ ਜਿਹੜਾ ਬੰਦਾ ਪਾਕਿਸਤਾਨ 'ਚ ਜੰਮਿਆ
ਇੱਥੇ ਹੀ ਪੈਦਾ ਹੋਇਆ, ਇੱਥੇ ਹੀ ਉਹ ਵੱਡਾ ਹੋਇਆ, ਇੱਥੇ ਹੀ ਪੜਿਆ, ਪਾਕਿਸਤਾਨੀ ਉਹਦੇ ਕੋਲੇ ਪਾਸਪੋਰਟ ਹੈ, ਉਹ ਬਾਹਰ ਚਲਾ ਜਾਂਦਾ, ਉਹਨੂੰ ਵੀਜ਼ਾ ਕਿਵੇਂ ਮਿਲ ਜਾਂਦਾ? ਵੀ ਤੁਹਾਡਾ ਮੋਹਰ ਨਾਲ ਹੀ ਰੁਕ ਜਾਂਦਾ। ਤੇ ਜਿਹਦਾ ਪਾਸਪੋਰਟ ਹੀ ਹਰੇ ਰੰਗ ਦਾ, ਜਿਹਦਾ ਪਾਕਿਸਤਾਨੀ ਪਾਸਪੋਰਟ, ਉਹਦਾ ਕਿਵੇਂ ਲੱਗ ਜਾਂਦਾ? ਕਿਉਂਕਿ ਅਮਰੀਕਾ ਕੈਨੇਡਾ ਦੇ ਵਿੱਚ 28 ਲੱਖ ਪਾਕਿਸਤਾਨੀ ਰਹਿੰਦੇ, ਉਹਨਾਂ ਦੇ ਵੀਜ਼ੇ ਪਾਕਿਸਤਾਨੀ ਪਾਸਪੋਰਟ ਤੇ ਲੱਗੇ, ਉਹ ਕਿਵੇਂ ਲੱਗ ਗਏ? ਇਹ ਤੋਂ ਸਾਬਤ ਹੁੰਦਾ ਨਾ ਵੀ ਇਹ ਜਿਹੜੀ ਅਫਵਾਹ ਇਹਦਾ ਹਕੀਕਤ ਨਾਲ ਕੋਈ ਤਾਲੁਕ ਨਹੀਂ। ਕੀ ਕਹੂੰ? ਕੋਈ ਵੀ ਚੀਜ਼ ਆ ਨਾ, ਅਫਵਾਹ ਕਹਿੰਦੇ ਆ ਜੀ ਕਿਸੇ ਚੀਜ਼ ਦੇ ਹੋਣੇ ਔਰ ਨਾ ਹੋਣੇ ਦੇ ਦਰਮਿਆਨੀ ਵਕਫੇ ਨੂੰ ਕਹਿੰਦੇ ਆ। ਮਤਲਬ ਹੋਣਾ ਕੀ ਆ, ਇਹ ਆ ਗਏ ਇੱਥੇ, ਨਾ ਹੋਣਾ ਸੀ ਵੀ ਘਰੇ ਬੈਠੇ ਰਹਿੰਦੇ। ਉਹ ਦਰਮਿਆਨੀ ਜਿਹੜਾ ਇਹ ਵਕਫਾ ਸੀ, ਉਹਦੇ ਵਿੱਚ ਬੰਦਾ ਸੋਚ ਵਿਚਾਰ ਕਰਦਾ ਵੀ ਪਤਾ ਨਹੀਂ ਕੀ ਹੋ ਜਾਣਾ। ਲੇਕਿਨ ਤੁਸੀਂ ਜਦੋਂ ਇੱਥੇ ਆ ਗਏ ਆ, ਹੁਣ ਤੁਹਾਡਾ ਵਹਿਮ ਨਿਕਲ ਗਿਆ, ਉਹ ਤੁਹਾਡੇ ਸਾਹਮਣੇ ਆ ਗਈ ਹਰ ਗੱਲ। ਮਿਲੇ ਆਪਾਂ ਇੱਥੇ ਆਣ ਕੇ, ਵਧੀਆ ਸਾਰਿਆਂ ਦਾ ਹਿਸਾਬ ਕਿਤਾਬ ਮਤਲਬ ਕਿ ਹੱਸ ਕੇ ਮਿਲਣਾ, ਹੱਸ ਕੇ ਸਭ ਕੁਝ ਵਧੀਆ ਲੱਗਦਾ ਵਾ। ਅੱਛਾ, ਤੁਸੀਂ ਹੁਣ ਜਾ ਕੇ ਕੀ ਸੁਨੇਹਾ ਦਿਓਗੇ ਆਪਣੀ ਜਿਹੜੀ ਯੂਥ ਆ? ਬਿਲਕੁਲ ਦਰਸ਼ਨ ਕਰਨ, ਕੋਈ ਡਰ ਨਾ, ਕੋਈ ਇੱਥੇ ਮਤਲਬ ਵੀ ਜਿੱਦਾਂ ਮਨ 'ਚ ਡਰ ਆ ਕਿਸੇ ਦੇ ਵੀ ਕੋਈ ਬਾਅਦ 'ਚ ਚੱਕਰ ਨਾ ਪਏ, ਐਸਾ ਕੋਈ ਚੱਕਰ ਨਹੀਂ ਹੈਗਾ, ਬੜਾ ਸੇਫ ਹੈਗਾ। ਇਮੀਗ੍ਰੇਸ਼ਨ 3-3 4-4 ਵਾਰੀ ਚੈੱਕ ਕਰਦੇ ਆ, ਕੋਈ ਚੱਕਰ ਨਹੀਂ ਹੈਗਾ ਇਹੋ ਜਿਹਾ, ਬਿਲਕੁਲ ਪੂਰਾ ਸੇਫ ਆ। ਤੇ ਹਰ ਕਿਸੇ ਨੂੰ ਦਰਸ਼ਨ ਕਰਨੇ ਚਾਹੀਦੇ ਬਾਬਾ ਨਾਨਕ ਦੀ ਜਿਹੜੀ ਜਗ੍ਹਾ ਜਿੱਥੇ ਇਹਨਾਂ ਨੇ ਇੰਨੇ ਚਿਰ ਵਾਹੀ ਕੀਤੀ ਆ, ਤੇ ਦਰਸ਼ਨ ਕਰਨ ਜ਼ਰੂਰ ਆਣਗੇ। ਮਿਹਰਬਾਨੀ ਜੀ।